इधरों सुबह ਨੂੰ ਗੰਡਿਆਂ ਦੀ ਪਨੀਰੀ ਉਧਰੋਂ ਜਾਵੇ ਉਧਰੋਂ ਝੋਨੇ ਦੀ ਪਨੀਰੀ ਆਵੇ ਕਿਆ ਸੋਹਣਾ ਮਾਹੌਲ ਬਣ ਜਾਏ। ਬਹੁਤ ਸੋਹਣਾ ਜੀ। ਵੇਖੋ ਜੀ ਅਸੀਂ ਉੱਥੇ ਇਹਲੇ ਗੰਡੇ ਜਿਹੜੇ 15 ਰੁਪਏ ਕਿਲੋ ਖਾ ਰਹੇ ਆ, 20 ਰੁਪਏ ਕਿਲੋ ਖਾ ਰਹੇ ਆ। 250 ਨੂੰ ਬਸ ਗੱਲ ਇਹ ਹੈ ਨਾ ਵੀ ਸਾਡੇ ਉੱਥੇ ਸਬਜ਼ੀਆਂ ਸੁੱਟਦੇ ਆ ਤੇ ਤੁਹਾਡੇ ਇੱਥੇ ਸਬਜ਼ੀਆਂ ਨੂੰ ਤਰਲੇ ਲੈ ਰਹੇ ਆ। ਹਾਂ, ਸਾਡੇ ਉੱਥੇ ਟਮਾਟਰ ਰਾਤ ਨੂੰ ਰੇਹੜੀ ਵਾਲਾ ਜਿੰਨੇ ਵੇਖੇ ਬਾਕੀ ਕੂੜੇ ਹੁਣ ਵੀ ਬਿਲਕੁਲ ਟੱਚ ਹੋ ਜਾਂਦੇ ਹੋ ਜਿਹਾ ਵੀ ਸਾਰੇ ਮੁਲਕ ਜਿਹੜੇ ਆ ਵੀ ਕਹਿਣ ਵਾਕਿਆ ਇਹ ਦੋ ਮੁਲਕਾਂ ਦਾ ਪਿਆਰ ਆ। ਸਿਰਫ ਸਾਡੇ ਕਈ ਚੰਦ ਲੋਕ ਇਹੋ ਜਿਹੇ ਹੈਗੇ ਵਿੱਚ ਜਿਹੜੇ ਨਫ਼ਰਤ ਫੈਲਾਉਂਦੇ, ਕਈ ਹਰ ਇੱਕ ਮੁਲਕਾਂ 'ਚ ਤੁਹਾਡੇ ਵੀ ਆ, ਸਾਡੇ ਵੀ ਆ, ਠੀਕ ਹੈ ਨਾ। ਬਾਕੀ ਚਲੋ ਜੇ ਤੁਹਾਡਾ ਮੁਲਕ ਸਾਡੇ ਮੁਲਕ ਨਾਲ ਸਮਝੌਤੇ ਨਾਲ ਹਰ ਇੱਕ ਤਰੀਕੇ ਨਾਲ ਰਹਿੰਦਾ ਤੇ ਅੱਜ ਜੋ ਤੁਹਾਡਾ ਚਲੋ ਮਸਲਾ ਥੋੜਾ ਬੜਾ ਹਾਲਾਤਾਂ ਦੇ ਆ ਵਧੀਆ ਚੱਲੇਗਾ। अस्सलाम वालेकुम, सत श्री अकाल, प्रणाम। आप पहुंचे हैं जी आज जन्म स्थान ननकाना साहब जिथे विसाखी के मेले ते ਵੱਖੋ-ਵੱਖ संगतां ਵੱਖੋ-ਵੱਖ देशों तो इत्थे उपड़ियां। सब दा पंजाब TV भी अज इत्थे सारी टीम लैके पहुंचिया। जी एम राणा साहब इस चैनल नूं होस्ट करते हैं, इन्होंने मौका दिता जिस चैनल ते फीचर होने का, तो मैं धन्नवादी इन्हां दा। ते बाकी अपने जिहड़े प्राहुणे चढ़दे पंजाब तो आए आ, किहड़े शहर तो किहड़े उत्थों पिंड तो आए ने, सारियां गल्लां बातां करदे आ। पाकिस्तान आके किहो जिहा लग्गिया, सारियां गल्लां बातां करदे आ। सत श्री अकाल जी। सत श्री अकाल जी वीर जी, सत श्री अकाल। की नाम है जी अपना? निशान सिंह। निशान सिंह साहब। अपना केड़ा पिछो जिला केड़ा पिंड है? ਅੰਮ੍ਰਿਤਸਰ जी। ਅੰਮ੍ਰਿਤਸਰ। हाँ जी। पिंड केड़ा? ਪਿੰਡ ਆਪਣਾ ਅੰਮ੍ਰਿਤਸਰ ਸ਼ਹਿਰ ਹੈ ਸਿਟੀ। हाँ जी। ਤੁਸੀਂ ਕਿੱਥੋਂ ਜੀ? ਅਸੀਂ ਤਰਨਤਾਰਨ ਜ਼ਿਲ੍ਹਾ ਜੀ। ਤਰਨਤਾਰਨ। ਨਾਮ ਕੀ ਹੈ ਜੀ ਆਪਣਾ? ਨਾਮ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ। ਇਹ ਦੱਸੋ ਕਿ ਪਾਕਿਸਤਾਨ ਪਹਿਲੀ ਦਫਾ ਆਏ ਆ ਜਾਂ ਪਹਿਲਾਂ ਵੀ ਚੱਕਰ ਲੱਗਦਾ ਰਿਹਾ? ਇੱਕ ਵਾਰੀ ਆਏ ਜੀ। ਇੱਕ ਵਾਰੀ ਅੱਗੇ? ਹਾਂਜੀ ਅੱਗੇ। ਕਿਹੋ ਜਿਹਾ ਲੱਗਿਆ ਪਾਕਿਸਤਾਨ ਆ ਕੇ ਜਾਂ ਪਾਕਿਸਤਾਨ? ਬਹੁਤ ਸੋਹਣਾ, ਬਹੁਤ ਸੋਹਣਾ ਲੱਗਾ। ਸਿਕਿਉਰਿਟੀ ਦੇ ਪੱਖੋਂ ਦੱਸੋ ਜਾਂ ਕਿਸੇ ਹੋਰ ਪੱਖੋਂ? ਸਿਕਿਉਰਿਟੀ ਬਹੁਤ ਵਧੀਆ ਜੀ, ਬੜੀ ਰਾਖੀ ਕੀਤੀ ਇਹਨਾਂ ਬੜੀ ਵਧੀਆ। ਹਾਂਜੀ। ਤੁਸੀਂ ਦੱਸੋ ਜੀ ਪਹਿਲੀ ਵਾਰੀ ਆਏ ਤੁਸੀਂ? ਨਹੀਂ ਜੀ ਮੈਂ ਵੀ ਆਇਆ, ਦੂਜੀ ਤੀਜੀ ਵਾਰੀ ਆਇਆ ਜੀ। ਤੀਜੀ ਵਾਰੀ। ਦੋਨਾਂ ਤਿੰਨਾਂ ਦਫਾ ਕੋਈ ਐਸਾ ਭੇਦਭਾਵ ਲੱਗਿਆ ਕੋਈ ਪਾਕਿਸਤਾਨੀਆਂ ਤੋਂ, ਕੋਈ ਐਸੀ ਚੀਜ਼ ਹੋਈ ਹੋਵੇ ਜਿੱਥੇ ਤੁਹਾਡਾ ਦਿਲ ਦੁਖਿਆ ਹੋਵੇ ਜਾਂ ਤੁਹਾਨੂੰ ਚੰਗੀਆਂ ਚੀਜ਼ਾਂ ਪੋਜ਼ਿਟਿਵ? ਨਹੀਂ ਜੀ ਦਿਲ ਦੁਖਿਆ ਨਹੀਂ, ਦਿਲ ਖੁਸ਼ ਬਹੁਤ ਹੁੰਦਾ ਜੀ, ਤਾਈਆਂ ਤਾਂ ਤੀਜੀ ਵਾਰੀ ਆਏ ਆ ਜੀ। ਦਿਲ ਬਹੁਤ ਖੁਸ਼ ਆ, ਬਾਗੋ ਬਾਗ ਆ, ਬਹੁਤ ਸੋਹਣਾ ਇੰਤਜ਼ਾਮ ਆ, ਹਰ ਇੱਕ ਚੀਜ਼ ਵਧੀਆ। ਸਿਕਿਉਰਿਟੀ ਵੀ ਬਹੁਤ ਸੋਹਣੇ ਇੰਤਜ਼ਾਮ ਆ, ਬਾਕੀ ਅੰਦਰ ਇੰਤਜ਼ਾਮੀਆ ਤੁਹਾਡਾ ਜਿੰਨਾ ਵੀ ਉਹਦਾ ਵੀ ਬਹੁਤ ਸੋਹਣਾ ਇੰਤਜ਼ਾਮ ਆ, ਕਮਰਿਆਂ ਦਾ ਵੀ ਸਭ ਕੁਝ ਬਹੁਤ ਵਧੀਆ, ਕੋਈ ਇਹਦੀ ਕੋਈ ਮੁਸ਼ਕਲ ਨਹੀਂ ਗੀ, ਸਭ ਠੀਕ। ਚਲੋ ਉਹ ਤਾਂ ਗੌਰਮੈਂਟ ਦਾ ਜਿਹੜਾ ਬਣਦਾ ਫਰਜ਼ ਉਹ ਆਪਣਾ ਨਿਭਾ ਰਿਹਾ, ਬਾਕੀ ਆਮ ਜਿਹੜੀ ਜਨਤਾ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਦਾ? ਆਮ ਜਨਤਾ ਦਾ ਬਹੁਤ ਪਿਆਰ ਹੈ ਜੀ, ਕਿਸੇ ਨਾਲ ਕੋਈ ਮਤਲਬ ਇਹੋ ਜਿਹੀ ਨਹੀਂ, ਜਿੱਥੇ ਜਾਓ ਬਵੋ ਪਾਣੀ ਪੁੱਛਦੇ ਆ, ਬੋਤਲ ਪੁੱਛਦੇ ਆ, ਕੋਈ ਇਹੋ ਜਿਹਾ ਨਹੀਂ ਬੰਦਾ ਮਿਲਦਾ ਵੀ ਜਿਹੜਾ ਕੋਈ ਹੋਰ ਤਰ੍ਹਾਂ ਦਾ ਲੱਗੇ, ਬਹੁਤ ਸੋਹਣੇ ਲੱਗਦੇ ਸਾਰੇ। ਲੈਂਦੇ ਔਰ ਚੜ੍ਹਦੇ ਪੰਜਾਬ ਜਾਂ ਕਹਿ ਲਓ ਕਿ ਆਪਣੇ ਦੋਨੇ ਦੇਸ਼ ਨੇੜੇ ਆ ਰਹੇ ਆ, ਜਿਹੜੀ ਇਹ ਕੜਤਨ ਉਹ ਘਟ ਰਹੀ ਆ, ਕੁਛ ਵਿੱਚ ਸ਼ਰਪਸੰਦ ਨਾਸਰੀ ਆ, ਕੁਛ ਐਸੇ ਜਿਹੜੇ ਲੋਕ ਆ ਉਹ ਜਿਹੜੇ ਚਾਹੁੰਦੇ ਨਹੀਂ ਹੈਗੇ, ਉਹਨਾਂ ਬਾਰੇ ਕੀ ਕਹੋਗੇ ਕਿ ਜਿਹੜੇ ਅੱਜ ਕੱਲ੍ਹ ਨੈੱਟ ਦੇ ਉੱਤੇ ਜਾ ਕੇ ਪਿੱਛੇ ਤਕਲੀਫ ਜ਼ਾਹਰ ਕਰਦੇ ਆ ਕਿ ਕਿਉਂ ਨੇੜੇ ਆ ਰਹੇ ਆ? ਨਹੀਂ ਜੀ ਅਸੀਂ ਤਾਂ ਇਹੋ ਚਾਹੁੰਦੇ ਆ ਇਹ ਇੰਨਾ ਕੁ ਨੇੜੇ ਆ ਜਾਣ ਕਿ ਵੀ ਬਿਲਕੁਲ ਟੱਚ ਹੋ ਜਾਂਦੇ ਹੋ ਜਿਹਾ ਵੀ ਸਾਰੇ ਮੁਲਕ ਜਿਹੜੇ ਆ ਵੀ ਕਹਿਣ ਵਾਕਿਆ ਇਹ ਦੋ ਮੁਲਕਾਂ ਦਾ ਪਿਆਰ ਆ। ਸਿਰਫ ਸਾਡੇ ਕਈ ਚੰਦ ਲੋਕ ਇਹੋ ਜਿਹੇ ਹੈਗੇ ਵਿੱਚ ਜਿਹੜੇ ਨਫ਼ਰਤ ਫੈਲਾਉਂਦੇ, ਕਈ ਹਰ ਇੱਕ ਮੁਲਕਾਂ 'ਚ ਤੁਹਾਡੇ ਵੀ ਆ, ਸਾਡੇ ਵੀ ਆ, ਠੀਕ ਹੈ ਨਾ। ਬਾਕੀ ਚਲੋ ਜੇ ਤੁਹਾਡਾ ਮੁਲਕ ਸਾਡੇ ਮੁਲਕ ਨਾਲ ਸਮਝੌਤੇ ਨਾਲ ਹਰ ਇੱਕ ਤਰੀਕੇ ਨਾਲ ਰਹਿੰਦਾ ਤੇ ਅੱਜ ਜੋ ਤੁਹਾਡਾ ਚਲੋ ਮਸਲਾ ਥੋੜਾ ਬੜਾ ਹਾਲਾਤਾਂ ਦੇ ਆ ਵਧੀਆ ਚੱਲੇਗਾ। ਬਿਲਕੁਲ ਜੀ, ਜਿਹੜੀਆਂ ਚੀਜ਼ਾਂ ਉਧਰ ਘਾਟ ਆ ਉਹ ਇੱਧਰੋਂ ਜਾਣੀਆਂ ਚਾਹੀਦੀਆਂ, ਇੱਧਰ ਘਾਟ ਆ ਉੱਧਰੋਂ ਆਉਣੀਆਂ ਚਾਹੀਦੀਆਂ। ਅਸੀਂ ਵਾਇਆ ਦੁਬਈ ਜਾਂ ਵਾਇਆ ਅਮਰੀਕਾ ਕੈਨੇਡਾ ਤੋਂ ਆਪਾਂ ਕਰਦੇ ਹਾਂ, ਸਾਰੀ ਤਜਾਰਤ ਕਰਦੇ ਹਾਂ, ਟਰੇਡ ਕਰਦੇ ਹਾਂ। ਆਪਣੇ ਦੋਨਾਂ ਮੁਲਕਾਂ ਦੀ ਨਹੀਂ ਖੁੱਲ੍ਹਣੀ ਚਾਹੀਦੀ ਬਾਰਡਰ ਇੱਕ ਆ, ਇੱਧਰੋਂ ਸੁਬਹ ਨੂੰ ਗੰਡਿਆਂ ਦੀ ਪਨੀਰੀ ਉਧਰੋਂ ਜਾਵੇ ਉਧਰੋਂ ਝੋਨੇ ਦੀ ਪਨੀਰੀ ਆਵੇ, ਕਿਆ ਸੋਹਣਾ ਮਾਹੌਲ ਬਣ ਜਾਏ। ਬਹੁਤ ਸੋਹਣਾ ਜੀ। ਵੇਖੋ ਜੀ ਅਸੀਂ ਉੱਥੇ ਇਹਲੇ ਗੰਡੇ ਜਿਹੜੇ 15 ਰੁਪਏ ਕਿਲੋ ਖਾ ਰਹੇ ਆ, 20 ਰੁਪਏ ਕਿਲੋ ਖਾ ਰਹੇ ਆ। 250 ਨੂੰ ਬਸ ਗੱਲ ਇਹ ਹੈ ਨਾ ਵੀ ਸਾਡੇ ਉੱਥੇ ਸਬਜ਼ੀਆਂ ਸੁੱਟਦੇ ਆ ਤੇ ਤੁਹਾਡੇ ਇੱਥੇ ਸਬਜ਼ੀਆਂ ਨੂੰ ਤਰਲੇ ਲੈ ਰਹੇ ਆ। ਹਾਂ, ਸਾਡੇ ਉੱਥੇ ਟਮਾਟਰ ਰਾਤ ਨੂੰ ਰੇਹੜੀ ਵਾਲਾ ਜਿੰਨੇ ਵੇਖੇ ਬਾਕੀ ਕੂੜੇ ਤੇ ਸੁੱਟ ਜਾਂਦਾ। ਬਿਲਕੁਲ ਜੀ, ਸਾਡਾ ਮੇਨ ਮੁੱਦਾ ਇਹ ਵੀ ਹੈ ਕਿ ਸਾਡੇ ਵੀ ਬਹੁਤ ਆ ਜ਼ਰਾਤ, ਪੰਜਾਬ ਬੜਾ ਵੱਡਾ ਵਾ, ਲੇਕਿਨ ਇੱਥੋਂ ਅੱਗੇ ਚਲੇ ਜਾਂਦਾ, ਅਫਗਾਨਿਸਤਾਨ ਈਰਾਨ ਚਲ ਜਾਂਦਾ, ਸਮਗਲ ਹੋ ਜਾਂਦਾ ਵਾ, ਉਹ ਇੱਥੇ ਕਾਲ ਪੈ ਜਾਂਦਾ। ਅਗਰ ਇੰਡੀਆ ਵੀ ਆਪਣੀ ਤਜਾਰਤ ਇੱਧਰੋਂ ਲੈ ਕੇ ਆਏਗਾ, ਇੱਧਰੋਂ ਅੱਗੇ ਜਾਏਗਾ ਤਾਂ ਦੇਖੋ ਜੀ ਇੰਡੀਆ ਦੇ ਹਰ ਇੱਕ ਮੁਲਕ ਨਾਲ ਹੀ ਪਿਆਰ ਬਣਾਇਆ ਸਾਡੇ ਮੋਦੀ ਸਾਹਿਬ ਨੇ, ਹਰ ਇੱਕ ਮੁਲਕ ਨਾਲ ਟਰੇਡ ਆ, ਹਰ ਇੱਕ ਮੁਲਕ ਨਾਲ ਪਿਆਰ ਆ। ਬਾਕੀ ਚਲੋ ਤੁਹਾਡੇ ਨਾਲ ਥੋੜ੍ਹਾ ਜਿਹਾ ਕੋਈ ਕਿਸੇ ਤਰੀਕੇ ਦਾ ਕੋਈ ਮਸਲਾ ਗੌਰਮੈਂਟਾਂ ਦਾ ਚੱਲਦਾ ਵਾ, ਉਹ ਗੱਲ ਵੱਖਰੀ ਹੈ। ਬਾਕੀ ਅਸੀਂ ਤਾਂ ਨੇ ਵੀ ਤੁਹਾਡੇ ਨਾਲ ਪਿਆਰ, ਮੁਲਕ ਨਾਲ ਪਿਆਰ ਬਣੇ, ਹਰ ਇੱਕ ਚੀਜ਼ ਉੱਧਰੋਂ ਆਵੇ, ਤੁਸੀਂ ਵੀ ਖੁਸ਼, ਸਾਡੇ ਵਪਾਰੀ ਵੀ ਖੁਸ਼। ਸਭ ਤੋਂ ਪਹਿਲਾਂ ਆਪਣਾ ਸਭ ਨਾਲ ਵੱਡੀ ਚੀਜ਼ ਆ ਕਿ ਆਪਣੀ ਜ਼ੁਬਾਨ ਸਾਂਝੀ ਆ, ਆਪਾਂ ਇੱਕ ਦੂਜੇ ਦੀ ਸਮਝ ਸਕਦੇ ਹਾਂ, ਕਲਚਰ ਇੱਕ ਆ, ਅਸੀਂ ਇੱਕ ਦੂਜੇ ਦੀ ਗੱਲ ਸਮਝ ਸਕਦੇ ਹਾਂ, ਬੋਲ ਸਕਦੇ ਹਾਂ। ਇਸ ਤੋਂ ਵੱਡੀ ਤਾਂ ਚੀਜ਼ ਹੋਰ ਕਿਸੇ ਮੁਲਕ ਨਹੀਂ ਲੱਭਦੀ ਜਾ ਕੇ। ਮੈਂ ਜਿੱਥੇ ਤੱਕ ਮੇਰਾ ਨੌਲੇਜ ਹੈਗਾ, ਸਾਨੂੰ ਤਾਂ ਚਾਹੀਦਾ ਵੀ ਇਹ ਦੋਵੇਂ ਮੁਲਕ ਮਤਲਬ ਇਸ ਤਰ੍ਹਾਂ ਦੇ ਹੁੰਦੇ ਨਾ ਵੀ ਬੜੇ ਪਿਆਰ ਮੁਹੱਬਤ 'ਚ, ਪਤਾ ਨਹੀਂ ਇਹ ਕਿਉਂ ਇਹ ਟੁੱਟਾ
ਵੀ ਜਦੋਂ ਦਾ ਅੱਡ ਹੋਇਆ ਇਹ ਕੋਈ ਆਪਣੇ ਤਰੱਕੀ ਨਹੀਂ ਦੇ ਸਕਿਆ ਆਪਣੇ ਮੁਲਕ ਨੂੰ। ਬਾਕੀ ਠੀਕ ਆ, ਨਹੀਂ ਤਰੱਕੀ ਦੀ ਗੱਲ ਨਹੀਂ, ਤਰੱਕੀ ਬਹੁਤ ਆ ਪਾਕਿਸਤਾਨੀਆਂ, ਤੁਸੀਂ ਵੱਖੋ ਵੱਖ ਚੀਜ਼ਾਂ ਦੇਖਦੇ ਹੋ, ਤਰੱਕੀ ਤਾਂ ਬੇਤਹਾਸ਼ਾ ਬਹੁਤ ਆ, ਲੇਕਿਨ ਗੱਲ ਇਹ ਕਿ ਜਿੰਨਾ ਰਲ ਮਿਲ ਕੇ ਸਵਾਦ ਆਣਾ ਉਹ ਨਹੀਂ। ਤਰੱਕੀ ਉਹ ਚੀਜ਼ ਦੀ ਠੀਕ ਹੈ। ਬਾਕੀ ਇਹ ਆ ਵੀ ਜਿਸ ਤਰ੍ਹਾਂ ਹੁਣ ਲਾ ਲਓ ਵੀ ਟ੍ਰੇਡ ਬੰਦ ਵਾ, ਟ੍ਰੇਡ ਇਹ ਤਰੱਕੀ ਤਾਂ ਇਹ ਵੀ ਤੁਹਾਡੇ ਨਾਲ ਸਾਡਾ ਟ੍ਰੇਡ ਚੱਲਦਾ ਰਵੇ, ਉਹ ਤਰੱਕੀ ਫੇਰ ਹੀ ਹੈ ਤੁਹਾਡੀ, ਸਾਡੀ ਵੀ ਤਰੱਕੀ ਹੈ। ਸਾਡੇ ਵਪਾਰੀ ਵੀ ਖੁਸ਼ ਆ ਵੀ ਪਾਕਿਸਤਾਨ ਨਾਲ ਸਾਡਾ ਟ੍ਰੇਡ ਚੱਲੇ, ਬਿਜ਼ਨਸ ਹੋਵੇ। ਤੁਹਾਡਾ ਇਧਰੋਂ ਡਰਾਈ ਫਰੂਟ ਜਾਂਦਾ ਜਾਂ ਸੀਮੈਂਟ ਜਾਂਦਾ, ਚੀਨੀ ਵੀ ਜਾਂਦੀ ਸੀ, ਹੋਰ ਸਮਾਨ ਵੀ ਜਾਂਦਾ ਸੀ, ਉਹ ਬੰਦ ਹੋ ਗਿਆ। ਤੁਹਾਡੇ ਵਪਾਰੀ ਵੀ ਮੁਸ਼ਕਲ 'ਚ ਤੇ ਸਾਡੇ ਵੀ ਮੁਸ਼ਕਲ 'ਚ। ਪਾਕਿਸਤਾਨੀ ਸਰਕਾਰ ਜਾਂ ਪਾਕਿਸਤਾਨੀ ਸਿਕਿਉਰਿਟੀ ਅਦਾਰੇ ਤੁਹਾਨੂੰ ਇੰਨਾ ਪ੍ਰੋਟੋਕੋਲ ਦਿੰਦੇ ਆ, ਇੰਨਾ ਪਿਆਰ ਦਿੰਦੇ ਆ ਕਿ ਪਾਕਿਸਤਾਨੀ ਜਿਹੜੇ ਉਧਰੋਂ ਉੱਜੜ ਕੇ ਆਏ ਆ 47 ਵੇਲੇ ਦੇ ਲੋਕ, ਉਹਨਾਂ ਦੀ ਚਾਹ ਵਾ ਕਿ ਅਸੀਂ ਆਪਣੇ ਚੜ੍ਹਦੇ ਪੰਜਾਬ ਜਾਈਏ, ਆਪਣੀਆਂ ਸਥਾਨਾਂ ਦੇਖੀਏ, ਉਹਨਾਂ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ, ਉਹਨਾਂ ਨੂੰ ਵੀਜ਼ਾ ਨਹੀਂ ਮਿਲਣੇ ਚਾਹੀਦੇ? ਜ਼ਰੂਰ ਮਿਲਣੇ ਚਾਹੀਦੇ ਜੀ, ਜ਼ਰੂਰ ਮਿਲਣੇ ਚਾਹੀਦੇ ਆ। ਕੋਈ ਵੀ ਬੰਦਾ ਜਿਹੜਾ ਵਾ ਆਪਣਾ ਵਿਜ਼ਿਟ ਕਰਨਾ ਚਾਹੁੰਦਾ ਇੰਡੀਆ ਦਾ ਕਿਸੇ ਵੀ ਸਹੀ ਤਰੀਕੇ ਨਾਲ, ਤੇ ਉਹਨੂੰ ਵੀਜ਼ਾ ਜ਼ਰੂਰ ਮਿਲਣਾ ਚਾਹੀਦਾ। ਉਹ ਵੀ ਆਪਣਾ ਦੇਖੇ, ਹੁਣ ਤੁਹਾਡੇ ਉੱਥੇ ਜਾਂਦੇ ਆ, ਅਜਮੇਰ ਸ਼ਰੀਫ ਜਾਂਦੇ ਆ, ਹੋਰ ਵੀ ਤੁਹਾਡੇ ਵੀਜ਼ੇ ਮਿਲਦੇ ਆ, ਹਿੰਦੂ ਭਰਾਵਾਂ ਨੂੰ ਵੀ ਵੀਜ਼ੇ ਮਿਲਦੇ ਆ, ਸਰਦਾਰਾਂ ਨੂੰ ਵੀ ਮਿਲਦੇ ਆ, ਮੁਸਲਮਾਨਾਂ ਨੂੰ ਵੀ ਮਿਲਦੇ ਆ, ਇਹ ਨਹੀਂਗਾ ਵੀ ਨਹੀਂ ਮਿਲਦੇ। ਹੁਣ ਕੁਝ ਜ਼ਿਆਦਾ ਸਖਤੀ ਹੋਈ ਆ 4-5 ਸਾਲ ਤੋਂ, ਕਿਸੇ ਤਰੀਕੇ ਨਾਲ ਹੋ ਜਾਂਦੀ। ਕੋਈ ਇੱਕ ਬੰਦਾ ਗਲਤੀ ਕਰ ਜਾਂਦਾ, ਉਹਦਾ ਖਰਚਾ ਸਾਰਿਆਂ ਨੂੰ ਭੁਗਤਣਾ ਪੈਂਦਾ। ਬਾਕੀ ਵੀਜ਼ੇ ਤੇ ਮਿਲਦੇ ਆ, ਉਹ ਰੋਜ਼ ਸਾਡੇ ਬਾਰਡਰ ਤੋਂ ਜਾਂਦੇ ਆ, ਇਹ ਤੋਂ ਤੁਹਾਡੇ ਮੁਸਲਮਾਨ ਭਰਾ ਵੀ ਜਾਂਦੇ ਆ, ਹਿੰਦੂ ਭਰਾ ਵੀ ਜਾਂਦੇ ਆ, ਸਿੱਖ ਵੀ ਜਾਂਦੇ ਆ, ਸਾਰੇ ਜਾਂਦੇ ਆ, ਕੋਈ ਇਹੋ ਜਿਹਾ ਮਸਲਾ ਨਹੀਂਗਾ। ਹੋਰ ਕਿਸੇ ਕਾਰਨ ਨਹੀਂ ਵੀਜ਼ਾ ਮਿਲਦਾ, ਉਹ ਕਾਗਜ਼ਾਂ ਪੱਤਰਾਂ ਦੀ ਕੋਈ ਉਧਰ ਨਹੀਂ ਉਹਦੀ ਤਾਲਮੇਲ ਬਣਦਾ, ਉਹ ਗੱਲ ਵੱਖਰੀ ਹੈ। ਬਾਕੀ ਸਾਡੀ ਗੌਰਮੈਂਟ ਵੀਜ਼ਾ ਦੇਣ ਤੋਂ ਤੇ ਕਿਸੇ ਨੂੰ ਮਨਾ ਨਹੀਂ ਕਰਦੀ। ਨਹੀਂ ਜੀ, ਇਹ ਗੱਲ ਤੁਸੀਂ ਵੀ ਗਲਤ ਕਰ ਰਹੇ ਹੋ, ਬਲਕਿ ਹੁਣ ਬਿਲਕੁਲ ਨਹੀਂ ਮਿਲ ਰਹੇ ਹੈਗੇ ਵੀਜ਼ੇ। ਪਾਕਿਸਤਾਨ ਅਸੀਂ ਜਿੰਨੇ ਵੀ ਅਪਲਾਈ ਕਰਾਉਂਦੇ ਆ ਜਾਂ ਸੀਨੀਅਰ ਸਿਟੀਜ਼ਨ ਆ ਨਾ, ਹੁਣ ਜਿਹੜੇ 70-75 ਸਾਲ ਦੇ ਆ, ਉਹਨਾਂ ਨੂੰ ਤਾਂ ਆਪਣੀ ਜਨਮ ਭੂਮੀ ਦੇਖਣੀ ਚਾਹੀਦੀ ਹੈ। ਅਸੀਂ ਤੇ ਕਹਿੰਦੇ ਆ ਨਾ ਵੀ ਦੇਣ, ਅਸੀਂ ਇਹ ਤੇ ਨਹੀਂ ਕਹਿੰਦੇ ਵੀ ਗੌਰਮੈਂਟ ਨੂੰ ਬੰਦ ਕਰਨਾ ਸੀ। ਤੇ ਪਹਿਲੇ ਵੀਜ਼ੇ ਈਜ਼ੀ ਨਾਲ ਮਿਲਦੇ ਸੀ, ਠੀਕ ਮਿਲਦੇ ਸੀ ਨਾ, ਈਜ਼ੀ ਨਾਲ ਮਿਲਦੇ ਸੀ। ਹੁਣ ਚਲੋ ਹੁਣ ਕੋਈ ਮਸਲਾ ਸਰਕਾਰਾਂ ਦਾ ਹੋ ਜਾਂਦਾ ਇਹੋ ਜਿਹਾ, ਉਹਦੇ ਵਿੱਚ ਅਸੀਂ ਕੀ ਕਰ ਸਕਦੇ ਆ? ਨਾ ਤੁਸੀਂ ਕੋਈ ਕਰ ਸਕਦੇ ਜਾਂ ਨਹੀਂ ਕਰ ਸਕਦੇ। ਸਾਡਾ ਤਾਂ ਇਹੀ ਸੁਨੇਹਾ, ਬਿਲਕੁਲ ਸਾਡਾ, ਹਾਂਜੀ ਬਿਲਕੁਲ ਸਾਨੂੰ ਈਜ਼ੀ ਮਿਲਦਾ, ਸਾਨੂੰ ਕੋਈ ਮੁਸ਼ਕਲ ਨਹੀਂ ਵੀਜ਼ਾ ਲੈਣ ਦੇ ਵਿੱਚ, ਈਜ਼ੀ ਵੀਜ਼ਾ ਮਿਲਦਾ। ਕੋਈ 1200 ਰੁਪਏ ਸਾਡਾ ਖਰਚ ਹੁੰਦਾ, ਸਾਨੂੰ ਵੀਜ਼ਾ ਮਿਲ ਜਾਂਦਾ, ਨਾ ਕਿਤੇ ਜਾਣਾ ਪੈਂਦਾ, ਨਾ ਆਉਣਾ ਪੈਂਦਾ, ਜਮ੍ਹਾਂ ਕਰਾਇਆ ਵੀਜ਼ਾ ਮਿਲ ਗਿਆ। ਅਸੀਂ ਤਾਂ ਇਦਾਂ ਵੀ ਤੁਹਾਨੂੰ ਵੀ ਇਦਾਂ ਹੀ ਮਿਲਣੇ ਚਾਹੀਦੇ ਆ। ਚਲੋ ਮਹਾਰਾਜ ਕਰੇਗਾ, ਚੰਗਾ ਹੀ ਹੋਏਗਾ, ਇਦਾਂ ਹੀ ਵੀਜ਼ੇ ਮਿਲ ਗਏ। ਅਸੀਂ ਤੇ ਆਪਣੀ ਗੌਰਮੈਂਟ ਨੂੰ ਵੀ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਸਾਨੂੰ ਵੀਜ਼ਾ ਆਸਾਨੀ ਨਾਲ ਦਿੰਦੀ ਗੌਰਮੈਂਟ, ਤੁਹਾਨੂੰ ਵੀ ਮਿਲਣ, ਤੁਸੀਂ ਵੀ ਜਾਓ ਆਪਣੀ ਜਾਂ ਵੇਖੋ ਹਿਸਾਬ ਤਾਂ ਆਪਣਾ, ਘੁੰਮੋ ਫਿਰੋ। ਕੋਈ ਰਿਸ਼ਤੇਦਾਰ ਆ, ਹੁਣ ਕਈਆਂ ਦੇ ਰਿਸ਼ਤੇਦਾਰ ਉੱਧਰ ਆ, ਕਈਆਂ ਦੇ ਇੱਧਰ ਆ, ਠੀਕ ਹੈ ਨਾ। ਪਰ ਇਦਾਂ ਹੀ ਪਿਆਰ ਮੁਹੱਬਤ ਬਣਿਆ ਰਵੇ, ਵਧੀਆ। ਬਾਕੀ ਨਿੱਕੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਉਹ ਮਸਲੇ ਨਹੀਂ ਹੁੰਦੇ, ਉਹ ਮਸਲੇ ਨਹੀਂ, ਉਹ ਸਾਡੇ ਵੀ ਚੱਲਦੇ ਆ, ਸਾਡੇ ਕਿਹੜੇ ਨਹੀਂ ਚੱਲਦੇ। ਹਾਂ ਬਿਲਕੁਲ ਜੀ, ਇਹ ਪਿਆਰ ਦਾ ਸੁਨੇਹਾ। ਹਾਂਜੀ ਹਾਂਜੀ ਬਿਲਕੁਲ ਜੀ, ਇਹ ਪਿਆਰ ਦੇ ਸੁਨੇਹੇ ਜਿਹੜੇ ਲੈਂਦੇ ਪੰਜਾਬ ਆਉਣ ਵਾਲੇ ਹਰ ਸਿੱਖ ਯਾਤਰੀ ਆ, ਜਿਹੜਾ ਵੀ ਪਾਕਿਸਤਾਨ ਚਾਹੁੰਦਾ, ਕਿਸੇ ਵੀ ਧਰਮ ਜਾਂ ਕਿਸੇ ਵੀ ਮਜ਼ਹਬ ਤੋਂ ਉਹਨੂੰ ਪਾਕਿਸਤਾਨ ਵੱਲੋਂ ਹਰ ਮੁਮਕਿਨ ਪਿਆਰ ਮਿਲਦਾ, ਚਾਹੇ ਉਹ ਗੌਰਮੈਂਟ ਵੱਲੋਂ ਹੋਵੇ, ਸਿਕਿਉਰਿਟੀ ਅਦਾਰਿਆਂ ਵੱਲੋਂ ਹੋਵੇ, ਆਮ ਜਨਤਾ ਵੱਲੋਂ ਹੋਵੇ। ਇੱਕ ਪਿਆਰ ਦਾ ਸੁਨੇਹਾ ਲੈ ਕੇ ਜਾਂਦਾ। ਤੇ ਬਾਕੀ ਵੱਖੋ ਵੱਖ ਦੇਸ਼ਾਂ ਵਿੱਚ ਬਹਿ ਕੇ ਵੱਖੋ ਵੱਖ ਚੀਜ਼ਾਂ ਆਪਣੇ ਉੱਥੇ ਬਹਿ ਕੇ ਗੱਲਾਂ ਕਰੀ ਜਾਣੀਆਂ ਕਿ ਪਾਕਿਸਤਾਨ 'ਚ ਆ ਹੋ ਰਿਹਾ, ਪਾਕਿਸਤਾਨ ਤਾਂ ਇੱਦਾਂ ਆ ਕੇ ਇੱਕ ਵਾਰੀ ਵਿਜ਼ਿਟ ਕਰੋ, ਉਸ ਤੋਂ ਬਾਅਦ ਆਪਣਾ ਓਪੀਨੀਅਨ ਤੁਸੀਂ ਰੱਖੋਗੇ ਪਾਕਿਸਤਾਨ ਦੇ ਬਾਰੇ, ਉਸ ਤੋਂ ਬਾਅਦ ਓਪੀਨੀਅਨ ਤੁਸੀਂ ਸ਼ੇਅਰ ਕਰ ਸਕਦੇ ਆ। ਲੇਕਿਨ ਆ ਕੇ ਪਿਆਰ ਇੱਕ ਵਾਰੀ ਦੇਖੋ ਕਿੰਨਾ ਆਵਾਮ ਕਰਦੀ ਆ, ਕਿੰਨਾ ਤੁਹਾਨੂੰ ਸਿਕਿਉਰਿਟੀ ਦਾ ਅਦਾਰੇ ਜਿਹੜੇ ਆ ਤਹਫ਼ੁਜ਼ ਦਿੰਦੇ ਆ, ਕਿੰਨਾ ਪ੍ਰੋਟੋਕੋਲ ਦਿੰਦੇ ਆ, ਜਾਂ ਕਿੰਨਾ ਸਰਕਾਰ ਤੁਹਾਨੂੰ ਚਾਹੁੰਦੀ ਆ। ਹਾਂਜੀ ਹਾਂਜੀ ਬਿਲਕੁਲ ਜੀ, ਬਾਕੀ ਬਹੁਤ ਵਧੀਆ ਜੀ। ਬਾਕੀ ਆਪਾਂ ਇਹ ਚੀਜ਼ ਨਹੀਂ ਸੋਚਣੀ ਵੀ ਉੱਥੇ ਜਾ ਕੇ ਕੀ ਮਾਹੌਲ ਆ, ਇੱਥੇ ਮਾਹੌਲ ਕੋਈ ਇਹੋ ਜਿਹਾ ਨਹੀਂਗਾ, ਜਿਸ ਤਰ੍ਹਾਂ ਦੀ ਮਰਜ਼ੀ ਇੰਜੋਏ ਕਰੋ, ਫਿਰੋ ਤੁਰੋ, ਬਹੁਤ ਵਧੀਆ ਮਾਹੌਲ, ਬਹੁਤ ਵਧੀਆ ਪਿਆਰ ਆ, ਹਰ ਕੋਈ ਬੰਦਾ ਤੁਹਾਡੇ ਨਾਲ ਪਿਆਰ ਕਰੇਗਾ। ਬਾਕੀ ਝੂਠ ਝੱਟ ਤੋਂ ਮਰਦੇ, ਉਹ ਗੱਲ ਵੱਖਰੀ ਹੈ। ਅਸੀਂ ਆਏ ਹਾਂ 2-4 ਵਾਰੀ, ਸਾਨੂੰ ਬਹੁਤ ਸੋਹਣਾ ਮਾਹੌਲ, ਸਾਰੀ ਸੰਗਤ ਬੜੀ ਖੁਸ਼ੀ ਨਾਲ ਰਹਿ ਰਹੀ ਹੈ, ਫਿਰਦੀ ਹੈ, ਤੁਰਦੀ ਹੈ, ਕੋਈ ਮੁਸ਼ਕਿਲ ਨਹੀਂ ਜੀ। ਮਿਲਦੇ ਹਾਂ ਜੀ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਸਭ ਦਾ ਪੰਜਾਬ ਦੀ ਟੀਮ ਨੂੰ ਦਿਓ ਇਜਾਜ਼ਤ।